ਰਾਏ ਅਹਿਮਦ ਖਾਨ ਖਰਲ ਪੰਜਾਬ ਦਾ ਉਹ ਹੀਰੋ ਹੈ ਜਿਨਨੇ ਆਪਣਾ ਲਹੂ ਦੇ ਕੇ ਵੀ ਪੰਜਾਬ ਦੀ ਅਣਖ ਦਾ ਸਿਰ ਉੱਚਾ ਰੱਖਿਆ। ਉਹ 1785 ਈਸਵੀ ਵਿੱਚ ਸਾਹੀਵਾਲ ਦੇ ਨੇੜੇ ਬੰਗਲਾ ਗੁਗੇਰਾ ਦੇ ਪਿੰਡ ਜਾਮਰਾ ਵਿੱਚ ਪੈਦਾ ਹੋਏ। ਇਹ ਉਹ ਦੌਰ ਸੀ ਜਦ ਹਿੰਦੁਸਤਾਨ ਦੀ ਸਰਜ਼ਮੀਨ ਉੱਤੇ ਅੰਗਰੇਜ਼ ਕਬਜ਼ੇ ਦੇ ਪਰਛਾਵੇਂ ਵੱਧ ਰਹੇ ਸਨ। ਰਾਏ ਅਹਿਮਦ ਖਾਨ ਦਾ ਬਚਪਨ ਅੰਗਰੇਜ਼ ਸਾਮਰਾਜ ਦੇ ਮੁਜ਼ਾਲਮ ਵੇਖਦਿਆਂ ਬੀਤਿਆ। ਜਵਾਨੀ ਆਈ ਤੇ ਹਾਲਾਤ ਹੋਰ ਵੀ ਵਿਗੜ ਗਏ। ਹਰ ਪਾਸੇ ਬਰਬਾਦੀ ਸੀ। ਅੰਗਰੇਜ਼ ਦੀ ਮੁਜ਼ਾਮਤ ਕਰਨ ਵਾਲਿਆਂ ਨੂੰ ਤੋਪਾਂ ਅੱਗੇ ਬੰਨ ਕੇ ਉਡਾਇਆ ਜਾ ਰਿਹਾ ਸੀ। ਕੁਝ ਮੁਜਾਹਿਦ ਸਿਰ ਉੱਤੇ ਕਫਨ ਬੰਨ ਕੇ ਲੜ ਰਹੇ ਸਨ ਤੇ ਕੁਝ ਨੇ ਗੱਦਾਰੀ ਦੀ ਰਾਹ ਪੈ ਕੇ ਗੈਰਤ ਦੇ ਬਦਲੇ ਜਾਗੀਰਾਂ ਤੇ ਆਸਾਇਸ਼ਾਂ ਦਾ ਸੌਦਾ ਕਰ ਲਿਆ ਸੀ। 1850 ਈਸਵੀ ਦੀ ਦਿਹਾਈ ਵਿੱਚ ਪੂਰੇ ਹਿੰਦੁਸਤਾਨ ਅੰਦਰ ਆਜ਼ਾਦੀ ਦੀ ਤਹਿਰੀਕ ਆਪਣੇ ਪੂਰੇ ਜੋਬਨ ਉੱਤੇ ਸੀ। ਆਜ਼ਾਦੀ ਦੇ ਮੁਜਾਹਿਦ ਅੰਗਰੇਜ਼ ਫੌਜਾਂ ਉੱਤੇ ਹਮਲੇ ਕਰਦੇ ਤੇ ਉਹਨਾਂ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ। ਇਨ੍ਹਾਂ ਹਾਲਾਤਾਂ ਵਿੱਚ ਕੰਪਨੀ ਸਰਕਾਰ ਨੇ ਫੌਜ ਨੂੰ ਮਜ਼ਬੂਤ ਬਣਾਉਣ ਲਈ ਮਜ਼ੀਦ ਸਿਪਾਹੀ ਭਰਤੀ ਕਰਨ ਦਾ ਫੈਸਲਾ ਕੀਤਾ। ਦੂਜਿਆਂ ਨਵਾਬਾਂ ਤੇ ਸਰਦਾਰਾਂ ਵਾਂਗੂ ਅੰਗਰੇਜ਼ ਹੁਕੂਮਤ ਦਾ ਇੱਕ ਵਫਦ ਰਾਏ ਅਹਿਮਦ ਖਾਨ ਖਰਲ ਕੋਲ ਵੀ ਆਇਆ, ਪਰ ਉਹਨੇ ਮਿਲਣ ਤੋਂ ਸਾਫ਼ ਇਨਕਾਰ ਕਰਦਿਆਂ ਆਖਿਆ ਕਿ ਸਾਡੀਆਂ ਤਲਵਾਰਾਂ ਧਰਤੀ ਦੇ ਪੁੱਤਰਾਂ ਦਾ ਲਹੂ ਪੀਣ ਦੀਆਂ ਆਦੀ ਨਹੀਂ। ਰਾਏ ਅਹਿਮਦ ਖਾਨ ਖਰਲ ਸਮੇਤ ਕਈ ਮੁਕਾਮੀ ਸਰਦਾਰਾਂ ਅੰਗਰੇਜ਼ ਸਰਕਾਰ ਨੂੰ ਮਾਲੀਆ ਦੇਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਇਹ ਅੰਗਰੇਜ਼ ਸਰਕਾਰ ਲਈ ਖੁੱਲੀ ਬਗਾਵਤ ਸੀ। ਹਾਲਾਤ ਵੇਖਦਿਆਂ ਅੰਗਰੇਜ਼ ਨੇ ਇਸ ਬਗਾਵਤ ਨੂੰ ਜੜੋਂ ਮੁਕਾਉਣ ਦਾ ਫੈਸਲਾ ਕੀਤਾ ਤੇ ਜ਼ਿੰਮੇਦਾਰੀ ਦਿੱਤੀ ਗਈ ਮੁਕਾਮੀ ਅਸਿਸਟੈਂਟ ਕਮਿਸ਼ਨਰ ਬ੍ਰਿਕਲੇ ਨੂੰ। ਬ੍ਰਿਕਲੇ ਨੇ ਮਾਲੀਆ ਦੇਣ ਤੋਂ ਇਨਕਾਰ ਕਰਨ ਵਾਲਿਆਂ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕੀਤਾ। ਸੈਂਕੜੇ ਲੋਕ ਗ੍ਰਿਫਤਾਰ ਹੋਏ ਤੇ ਗੁਗੇਰਾ ਜੇਲੇ ਬੰਦ ਕਰ ਦਿੱਤੇ ਗਏ। ਇਸ ਸੂਰਤੇ ਹਾਲ ਨਾਲ ਨਿਬੜਨ ਲਈ ਰਾਏ ਅਹਿਮਦ ਖਰਲ ਨੇ ਇੱਕ ਦਲੇਰਾਨਾ ਫੈਸਲਾ ਕੀਤਾ। ਉਹਨੇ ਆਪਣੇ ਹਮਖਿਆਲ ਕਬੀਲਿਆਂ ਨਾਲ ਰਲ ਕੇ ਬੇਗੁਨਾਹਾਂ ਨੂੰ ਅੰਗਰੇਜ਼ ਦੀ ਕੈਦ ਤੋਂ ਆਜ਼ਾਦ ਕਰਵਾਉਣ ਦੀ ਰਾਹ ਲਈ 26 ਜੁਲਾਈ 1857 ਦੀ ਰਾਤ ਪੰਜਾਬ ਦੇ ਪੁੱਤਰਾਂ ਜੇਲ੍ਹ ਉੱਤੇ ਹੱਲਾ ਬੋਲਿਆ ਤੇ ਸਭ ਕੈਦੀਆਂ ਨੂੰ ਆਜ਼ਾਦ ਕਰਾ ਲਿਆ। ਰਾਏ ਅਹਿਮਦ ਖਰਲ ਤੇ ਉਹਦੇ ਮੁਜਾਹਿਦ ਸਾਥੀਆਂ ਲਈ ਹੁਣ ਸ਼ਹਿਰਾਂ 'ਚ ਰਹਿਣਾ ਮੁਮਕਿਨ ਨਹੀਂ ਸੀ। ਉਹਨਾਂ ਜੰਗਲਾਂ ਵਿੱਚ ਡੇਰੇ ਲਾ ਲਏ ਤੇ ਕੰਪਨੀ ਸਰਕਾਰ ਦੇ ਖਿਲਾਫ ਲੜਾਈ ਦੀ ਮਨਸੂਬਾਬੰਦੀ ਸ਼ੁਰੂ ਕਰ ਦਿੱਤੀ। ਇਸ ਹਮਲੇ ਦੇ ਰੱਦੇ ਅਮਲ ਵਿੱਚ ਅੰਗਰੇਜ਼ ਸਰਕਾਰ ਨੇ ਪਿੰਡਾਂ ਦੇ ਪਿੰਡ ਸਾੜ ਦਿੱਤੇ ਤੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਸ਼ਹੀਦ ਕਰ ਦਿੱਤਾ। ਰਾਏ ਅਹਿਮਦ ਖਰਲ ਉਹ ਪਹਿਲਾ ਮੁਜਾਹਿਦ ਸੀ ਜਿਨੇ ਅੰਗਰੇਜ਼ ਦੇ ਖਿਲਾਫ ਆਮ ਆਦਮੀ ਨੂੰ ਲੜਨ ਦੀ ਤਹਿਰੀਕ ਦਿੱਤੀ ਤੇ ਆਮ ਲੋਕਾਂ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਕੀਤਾ। ਰਾਏ ਅਹਿਮਦ ਖਰਲ ਨੂੰ ਕਮਜ਼ੋਰ ਬਣਾਉਣ ਲਈ ਅੰਗਰੇਜ਼ ਸਰਕਾਰ ਨੇ ਉਹਦੇ ਕਬੀਲੇ ਦੇ ਬੇਗੁਨਾਹ ਔਰਤਾਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਆਖਿਆ ਜੇ ਰਾਏ ਅਹਿਮਦ ਨੇ ਗ੍ਰਿਫਤਾਰੀ ਨਾ ਦਿੱਤੀ ਤੇ ਫਿਰ ਇਹਨਾਂ ਲੋਕਾਂ ਨੂੰ ਕਤਲ ਕਰ ਦਿੱਤਾ ਜਾਏਗਾ। ਇਹਨਾਂ ਬੇਗੁਨਾਹਾਂ ਦੀ ਜ਼ਿੰਦਗੀ ਬਚਾਉਣ ਲਈ ਰਾਏ ਅਹਿਮਦ ਖਰਲ ਨੇ ਗ੍ਰਿਫਤਾਰੀ ਦੇ ਦਿੱਤੀ। ਇਸ ਗ੍ਰਿਫਤਾਰੀ ਤੋਂ ਬਾਅਦ ਮੁਜ਼ਾਹਮਤੀ ਤਹਿਰੀਕ 'ਚ ਇੰਨੀ ਤੇਜ਼ੀ ਆਈ, ਅੰਗਰੇਜ਼ ਸਰਕਾਰ ਆਪ ਅਹਿਮਦ ਖਰਲ ਨੂੰ ਰਿਹਾ ਕਰਨ ਉੱਤੇ ਮਜਬੂਰ ਹੋ ਗਈ। ਰਾਏ ਅਹਿਮਦ ਖਰਲ ਨੂੰ ਕਤਲ ਕਰਨਾ ਅੰਗਰੇਜ਼ ਸਰਕਾਰ ਲਈ ਆਸਾਨ ਨਹੀਂ ਸੀ। ਉਹਨੇ ਹਮੇਸ਼ਾ ਦੀ ਤਰ੍ਹਾਂ ਸਾਜ਼ਿਸ਼ ਕੀਤੀ ਤੇ ਉਹਨਾਂ ਜ਼ਮੀਰ ਫਰੋਸ਼ ਗੁਲਾਮਾਂ ਦਾ ਸਹਾਰਾ ਲਿਆ ਜਿਹੜੇ ਆਪਣੀ ਆਜ਼ਾਦੀ ਉਹਦੇ ਹੱਥੀਂ ਵੇਚ ਚੁੱਕੇ ਸਨ। ਇਹਨਾਂ ਵਿੱਚ ਅੱਲਾ ਦੇ ਨੇਕ ਵਲੀਆਂ ਦਾ ਨਾਮ ਵੇਚਣ ਵਾਲੇ ਬਹੁਤ ਸਾਰੇ ਸੱਜਾਦਾ ਨਸ਼ੀਨ ਵੀ ਸਨ। ਰਾਏ ਅਹਿਮਦ ਖਾਨ ਖਰਲ ਦੇ ਕੁਝ ਕਰੀਬੀ ਸਾਥੀਆਂ ਗੱਦਾਰ ਮੀਰ ਜਾਫਰ ਦਾ ਕਿਰਦਾਰ ਅਦਾ ਕੀਤਾ ਤੇ ਅੰਗਰੇਜ਼ ਫੌਜ ਨੂੰ ਉਹਦੀ ਮੁਖਬਰੀ ਕੀਤੀ। 21 ਸਤੰਬਰ 1857 10 ਮੁਹਰਮ ਦੇ ਦਿਨ ਜਦ ਰਾਏ ਅਹਿਮਦ ਖਾਨ ਖਰਲ ਨਮਾਜ਼ ਪੜ੍ਹ ਰਿਹਾ ਸੀ, ਇਹਨਾਂ ਗੱਦਾਰਾਂ ਤੇ ਜ਼ਮੀਰ ਫਰੋਸ਼ਾਂ ਅੰਗਰੇਜ਼ ਨਾਲ ਰਲ ਕੇ ਉਹਨੂੰ ਸ਼ਹੀਦ ਕਰ ਦਿੱਤਾ। ਰਾਏ ਅਹਿਮਦ ਖਰਲ ਦੇ ਜਾਨਬਾਜ਼ ਸਾਥੀ ਬੜੀ ਬੇਜਿਗਰੀ ਨਾਲ ਲੜੇ, ਹਜ਼ਾਰਾਂ ਨੂੰ ਜਹੰਨਮ ਰਸੀਦ ਕੀਤਾ ਤੇ ਸੈਂਕੜਿਆਂ ਮੁਜਾਹਿਦਾਂ ਸ਼ਹਾਦਤ ਦਾ ਜਾਮ ਪੀਤਾ। ਰਾਏ ਅਹਿਮਦ ਖਾਨ ਖਰਲ ਪੰਜਾਬ ਦਾ ਉਹ ਸੁੱਚਾ ਹੀਰਾ ਸੀ ਜਿਨੇ ਅੰਗਰੇਜ਼ ਸਰਕਾਰ ਨੂੰ ਦੱਸਿਆ ਕਿ ਪੰਜਾਬੀ ਗੈਰਤਮੰਦ ਤੇ ਜੰਗਜੂ ਕੌਮ ਹੈ। ਇਹ ਕੌਮ ਆਪਣਾ ਸਿਰ ਤਾਂ ਦੇ ਸਕਦੀ ਹੈ ਪਰ ਆਪਣੀ ਗੈਰਤ ਤੇ ਆਜ਼ਾਦੀ ਦਾ ਸੌਦਾ ਕਦੇ ਨਹੀਂ ਕਰ ਸਕਦੀ।